ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 11 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਟੇਕਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 8559052575 855-905-2575। ਇਹਨਾਂ ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਇੰਪੋਰਟੈਂਟ ਖਬਰ ਆ ਰਹੀ ਹੈ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ 1,10,000 ਸਟੂਡੈਂਟ ਘਟ ਗਏ ਹੈਗੇ ਆ ਇਸ ਸਾਲ। ਪਿਛਲੇ ਸਾਲਾਂ ਤੋਂ 50 ਸਾਲਾਂ ਤੋਂ ਲਗਾਤਾਰ ਸਟੂਡੈਂਟਸ ਘਟਦੇ ਜਾ ਰਹੇ ਹੈਗੇ ਆ। 1.8% ਸਟੂਡੈਂਟ ਲਾਸ ਹੋਏ ਆ ਕੈਲੀਫੋਰਨੀਆ ਸਟੇਟ ਦੇ ਵਿੱਚ। ਸੋ ਟੋਟਲ ਸਟੂਡੈਂਟਸ ਦੀ ਗਿਣਤੀ ਰਾਈਟ ਨਾਓ 5.99 ਮਿਲੀਅਨ ਡਾਲਰ ਹੈਗੀ ਆ, ਮਿਲੀਅਨ ਸਟੂਡੈਂਟਸ ਦੀ ਹੈਗੀ ਆ 5.89 ਮਿਲੀਅਨ। ਸੋ ਕਾਰਨ ਘਟਣ ਦਾ ਇਹ ਵੀ ਆ, ਕਹਿੰਦੇ ਪਈ ਜਿਹੜਾ ਬਰਥ ਰੇਟ ਆ ਉਹ ਘਟਿਆ ਆ ਕਾਫੀ, ਤੇ ਬਹੁਤ ਸਾਰੇ ਲੋਕ ਕੈਲੀਫੋਰਨੀਆ ਸਟੇਟ ਤੋਂ ਮੂਵ ਆਊਟ ਹੋ ਰਹੇ ਹੈਗੇ ਆ। ਤੇ ਕਈ ਸਾਰੇ ਲੋਕ ਕਰੋਨਾ ਵਾਇਰਸ ਦੇ ਦੌਰਾਨ ਘਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ, ਤੇ ਉਹ ਕਹਿੰਦੇ ਅਸੀਂ ਹੁਣ ਹੋਮ ਸਕੂਲਿੰਗ ਹੀ ਕਰਨੀ ਆ, ਇਹਨਾਂ ਨੂੰ ਸਕੂਲੇ ਨਹੀਂ ਭੇਜਣਾ ਹੈਗਾ। ਜੇ ਆਪਾਂ ਰੇਸ ਵਾਈਜ਼ ਦੇਖਿਆ ਜਾਵੇ, ਕਹਿੰਦੇ ਕਿ ਓਵਰਆਲ ਡਿਕਲਾਈਨ 4.9% ਹੋਇਆ ਵਾਈਟ ਸਟੂਡੈਂਟਸ ਦੇ ਵਿੱਚ, 3.6% ਬਲੈਕ ਸਟੂਡੈਂਟਸ ਦੇ ਵਿੱਚ, 1.9% ਏਸ਼ੀਅਨ ਅਮਰੀਕਨਸ ਦੇ ਵਿੱਚ, ਤੇ 0.9% ਹਿਸਪੈਨਿਕ ਤੇ ਲਟੀਨੋ ਸਟੂਡੈਂਟਸ ਦੇ ਵਿੱਚ। ਐਵਰੇਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਟੇਟ ਹੈਗੀ ਆ ਉਹ $10,000 ਇੱਕ ਸਟੂਡੈਂਟ ਦੇ ਉੱਤੇ ਸਪੈਂਡ ਕਰਦੀ ਆ ਡਿਸਟ੍ਰਿਕਟ ਵਾਈਜ਼। ਸੋ ਇਹ ਹੁਣ ਦੇਖੋ ਤੁਸੀਂ ਕਿੰਨੇ ਜ਼ਿਆਦਾ ਜਿਹੜੇ ਪੈਸੇ ਆ ਉਹ ਸਕੂਲਾਂ ਨੂੰ ਘਟਣਗੇ। ਸੋ ਉਹ ਤੋਂ ਬਾਅਦ ਫਿਰ ਸਕੂਲਾਂ 'ਚ ਲੇ ਆਫ ਹੋਊਗੀ। ਬੇ ਏਰੀਆ ਦੇ ਵਿੱਚ ਓਕਲੈਂਡ, ਸੈਨ ਫਰਾਂਸਿਸਕੋ, ਵੈਸਟ ਕੰਟਰਾ ਕੋਸਟਾ ਸਕੂਲ, ਸਾਰਿਆਂ ਦੇ ਵਿੱਚ ਪੋਪੂਲੇਸ਼ਨ ਘਟੀ ਹੈਗੀ। ਇਕੱਲੇ ਜੇ ਸੈਨ ਫਰਾਂਸਿਸਕੋ ਦੀ ਦੱਸਦੇ ਜਾਈਏ, ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ 2552 ਸਟੂਡੈਂਟ ਪਿਛਲੇ ਸਾਲ ਨਾਲੋਂ ਇਸ ਵਾਰੀ ਘੱਟ ਹੋਏ ਆ। ਸੋ ਕਹਿੰਦੇ ਪਈ ਜੇ ਦੇਖਿਆ ਜਾਵੇ $40 ਮਿਲੀਅਨ ਦੇ ਕਰੀਬ ਉਹ ਜਿਹੜਾ ਘਾਟਾ ਪਊਗਾ ਸੈਨ ਫਰਾਂਸਿਸਕੋ ਨੂੰ। ਸੋ ਬਾਕੀ ਜਿਹੜੇ ਸੈਨ ਡੀਗੋ ਕਾਉਂਟੀ, ਲਗਭਗ ਹਰ ਕਾਉਂਟੀ ਦੇ ਵਿੱਚ ਸਟੂਡੈਂਟਸ ਦੀ ਐਨਰੋਲਮੈਂਟ ਘਟੀ ਹੈਗੀ ਆ। ਜੀ ਬਿਲਕੁਲ। 2016-17 ਤੋਂ ਬਾਅਦ ਦੇ ਵਿੱਚ ਹੁਣ ਤੱਕ ਚਾਰਟਰ ਸਕੂਲਾਂ ਦੇ ਵਿੱਚ ਐਨਰੋਲਮੈਂਟ ਵੱਧ ਰਹੀ ਆ। ਪਿਛਲੇ ਸਾਲ ਚਾਰਟਰ ਸਕੂਲਾਂ ਦੇ ਵਿੱਚ 16-17 ਦੇ ਮੁਕਾਬਲੇ 14.5% ਐਨਰੋਲਮੈਂਟ ਹੋਈ ਸੀ, ਜਦ ਕਿ ਪਬਲਿਕ ਸਕੂਲਾਂ ਦੇ ਵਿੱਚ -3.5%, ਯਾਨੀ ਕਿ ਉੱਥੇ ਘਟੀ ਸੀਗੀ। ਸੋ ਪਰ ਜੇ ਕਹਿੰਦੇ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੀ ਦੇਖਿਆ ਜਾਵੇ, ਚਾਰਟਰ ਸਕੂਲਾਂ ਦੇ ਵਿੱਚ ਵੀ ਐਨਰੋਲਮੈਂਟ ਘਟ ਚੁੱਕੀ ਹੈਗੀ। ਇੱਥੇ ਵੀ 2% ਦੀ ਗਿਰਾਵਟ ਚਾਰਟਰ ਸਕੂਲਾਂ ਦੇ ਵਿੱਚ ਦੇਖੀ ਗਈ ਆ। ਸੋ ਕਹਿੰਦੇ ਵੀ ਜੇ
ਦੇਖਿਆ ਜਾਵੇ ਵੀ ਵਾਈਟ, ਬਲੈਕ, ਏਸ਼ੀਅਨ ਜਾਂ ਲਟੀਨੋ ਸਟੂਡੈਂਟਸ ਦੇ ਹਿਸਾਬ ਦੇ ਨਾਲ ਡਰੋਪ ਦੇਖਿਆ ਜਾਵੇ ਤਾਂ ਕਹਿੰਦੇ ਵੀ ਹੁਣ ਤੱਕ 6% ਡਰੋਪ ਹੋਇਆ ਹੈ ਹੋਮਲੈਸ ਸਟੂਡੈਂਟਸ, 4% ਡਰੋਪ ਫੋਸਟਰ ਯੂਥ ਤੇ 3% ਸੋਸ਼ੀਓ ਇਕਨੋਮਿਕਲੀ ਡਿਸਐਡਵਾਂਟੇਜਡ ਸਟੂਡੈਂਟਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਅੱਧਾ ਪਰਸੈਂਟ ਜਿਹੜੇ ਸਟੂਡੈਂਟ ਡਿਸੇਬਿਲਿਟੀਜ਼ ਦੇ ਨਾਲ ਆ ਓਵਰਆਲ ਉਹਨਾਂ ਦਾ ਜਿਹੜੀ ਗਿਰਾਵਟ ਆ ਉਹ ਦਰਜ ਹੋਈ ਆ। ਸੋ ਕਹਿੰਦੇ ਵੀ ਪੈਸੀਫਿਕ ਆਈਲੈਂਡਰਸ ਦੇ ਜਿਹੜੇ ਸਟੂਡੈਂਟ ਆ ਉਹ ਬਾਕੀ ਸਾਰੇ ਸਟੂਡੈਂਟਸ ਦੇ ਮੁਕਾਬਲੇ ਉਹਨਾਂ ਦੀ ਸਭ ਤੋਂ ਜ਼ਿਆਦਾ ਅਨਰੋਲਮੈਂਟ ਜਿਹੜੀ ਉਹ ਡਾਊਨ ਹੋਈ ਆ। ਸੋ ਜੇ ਸਭ ਤੋਂ ਵੱਧ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਸਭ ਤੋਂ ਘੱਟ ਵਿਦਿਆਰਥੀਆਂ ਨੇ ਐਨਰੋਲਮੈਂਟ ਕੀਤੀ ਆ, ਤਕਰੀਬਨ -12% ਤੱਕ ਐਨਰੋਲਮੈਂਟ ਕਰੀ ਆ, ਜਿੱਥੇ ਕਿ ਕੈਲੀਫੋਰਨੀਆ ਦੀ ਐਵਰੇਜ -5.5% ਬਣਦੀ ਆ 16-17 ਦੇ ਆંકੜਿਆਂ ਦੇ ਮੁਤਾਬਕ। ਸੋ ਓਵਰਆਲ ਜਿਹੜੇ ਬੇ ਏਰੀਏ ਦੇ ਵਿੱਚ ਸਾਰੇ ਪਾਸੇ ਹੀ ਐਨਰੋਲਮੈਂਟ ਘਟੀ ਆ। ਇਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ, ਬਹੁਤ ਸਾਰੇ ਲੋਕ ਮੂਵ ਵੀ ਇੱਥੇ ਹੋਏ ਆ। 2 ਸਾਲਾਂ ਦੇ ਵਿੱਚ ਵਿਦਿਆਰਥੀ ਕਿੱਦਾਂ ਪੜ੍ਹੇ ਨੇ ਉਸ ਨੂੰ ਲੈ ਕੇ ਕਈ ਜਿਹੜੇ ਮਾਪੇ ਆ ਉਹਨਾਂ ਨੇ ਹੋਮ ਸਕੂਲਿੰਗ ਨੂੰ ਵੀ ਤਰਜੀਹ ਦੇਣੀ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਆ। ਇਹ ਕਾਫੀ ਪੋਲੀਟੀਕਲੀ ਐਕਟੀਵੇਟਡ ਮੁੱਦਾ ਜਿਹੜਾ ਪਿਛਲੇ 2 ਸਾਲ ਦੇ ਵਿੱਚ ਰਿਹਾ ਹੈਗਾ। ਪੈਂਡੈਮਿਕ ਨੇ ਓਵਰਆਲ ਸਕੂਲ ਐਨਰੋਲਮੈਂਟ ਬੱਚਿਆਂ ਦਾ ਸਕੂਲਾਂ ਦੇ ਵਿੱਚ ਆਉਣਾ ਉਸ ਦੇ ਉੱਤੇ ਜ਼ਰੂਰ ਇੱਕ ਗ੍ਰਹਿਣ ਲਾਇਆ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਆ, ਉਹ 2 ਯੂਟਿਊਬਰਸ ਨੂੰ ਸੂ ਕਰਨ ਜਾ ਰਹੀ ਆ। ਕਹਿੰਦੇ ਭਈ ਉਹ ਆਪਣੀ ਯੂਟਿਊਬਸ ਦੇ ਉੱਤੇ ਡਿਸਟਰਪਟਿਵ ਪ੍ਰੈਂਕ ਵੀਡੀਓਜ਼ ਪਾਉਂਦੇ ਹੈਗੇ ਆ। ਕਈ ਵਾਰੀ ਕਲਾਸਾਂ 'ਚ ਹੁੰਦੇ ਆ, ਸੋ ਉਹਨਾਂ ਕ ਕਲਿੱਕ ਚੱਕ ਕੇ ਉਹਨੂੰ ਚੇਂਜ ਕਰਕੇ ਉਹ ਯੂਟਿਊਬ ਦੇ ਉੱਤੇ ਪਾਉਂਦੇ ਆ, ਜਿਹਦੇ ਨਾਲ ਦੁਨੀਆ ਦੇ ਵਿੱਚ ਬਹੁਤ ਹੀ ਅੱਛੀ ਜਾਣੀ ਜਾਂਦੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਉਹਦੇ ਰੈਪੂਟੇਸ਼ਨ ਦੇ ਉੱਤੇ ਫਰਕ ਪੈਂਦਾ ਆ। ਅਰਨੈਸਟ ਕੈਨੇਸਕੀ ਤੇ ਯੂਗੋ ਬਾਈ ਜਿਹੜੇ ਯੂਐਸਸੀ ਦੇ ਸਟੂਡੈਂਟਸ ਨਹੀਂ ਹੈਗੇ ਤੇ ਉਹਨਾਂ ਨੇ ਕਹਿੰਦੇ ਭਈ ਕਲਾਸਰੂਮ ਟੇਕ ਓਵਰ ਇਨਸੀਡੈਂਟਸ ਕੀਤੀਆਂ ਯੂਨੀਵਰਸਿਟੀ ਦੇ ਮਾਰਕ ਟੇਪਰ ਹਾਲ ਆਫ ਹਿਊਮੈਨਿਟੀਜ਼ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਯੂਟਿਊਬ ਦੇ ਉੱਤੇ ਚਾੜਿਆ। ਲਾਸ ਐਂਜਲਸ ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਜੱਜ ਨੇ ਪਿਛਲੇ ਸ਼ੁੱਕਰਵਾਰ ਨੂੰ ਇੱਕ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਉਹਨਾਂ ਦੋਨਾਂ ਦੇ ਅਗੇਂਸਟ ਲਿਆ ਹੈਗਾ ਤਾਂ ਕਿ ਉਹ ਯੂਨੀਵਰਸਿਟੀ ਪਾਰਕ ਕੈਂਪਸ ਜਾਂ ਹੋਰ ਸਕੂਲ ਦੀ ਯੂਨੀਵਰਸਿਟੀ ਦੀ ਕਿਸੇ ਵੀ ਬਿਲਡਿੰਗ ਦੇ ਵਿੱਚ ਨਾ ਜਾ ਸਕਣ। ਇੱਕ ਰੀਸੈਂਟ ਇੰਸੀਡੈਂਟ ਹੋਈ ਸੀ ਮਾਰਚ 29 ਨੂੰ, ਕਵੈਂਸਕੀ ਤੇ ਬਾਈ ਉਹਨਾਂ ਨੇ ਇੱਕ ਲੈਕਚਰ ਜਿਹੜਾ ਕਿ ਹੋਲੋਕਾਸਟ ਦੇ ਉੱਤੇ ਚੱਲ ਰਿਹਾ ਸੀ ਤੇ ਉਹਨੂੰ ਡਿਸਟਰਬਟ ਕੀਤਾ। ਉਹਦੇ 'ਚ ਇਹਨਾਂ ਨੇ ਸ਼ੋਅ ਕੀਤਾ ਵੀ ਅਸੀਂ ਇੱਕ ਰਸ਼ੀਅਨ ਮਾਫੀਆ ਨੂੰ ਬਿਲੋਂਗ ਕਰਦੇ ਹੈਗੇ। ਹੂਗੋ ਬੌਸ ਇੱਕ ਨੋਨ ਮੈਨੂਫੈਕਚਰਰ ਨਾਜ਼ੀ ਯੂਨੀਫਾਰਮ ਦਾ ਸੀਗਾ ਡੂਰਿੰਗ ਵਰਲਡ ਵਾਰ 2, ਉਹਨੂੰ ਐਜ਼ ਏ ਸ਼ੋਅ ਕੀਤਾ। ਸੋ ਇਹ ਕਲਾਸਾਂ ਨੂੰ ਕਾਫੀ ਡਿਸਟਰਬਟ ਕਰਦੇ ਸੀ ਤੇ ਉਹ ਕਲਿੱਕ ਉਦਾਂ ਦੇ ਪਾ ਕੇ ਪੂਰੇ ਦੁਨੀਆ ਦੇ ਵਿੱਚ ਕਮਾਉਂਦੇ ਸੀਗੇ। ਜੀ ਜੀ, ਕਲਿੱਕ ਬੇਟ ਜਿਹੜਾ ਜੀ ਉਹ ਕਰ ਰਹੇ ਸੀਗੇ। ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਆ ਵਾਕਿਆ ਇਹਨਾਂ ਨੂੰ ਦੂਰ ਹੀ ਰੱਖਣਾ ਚਾਹੀਦਾ ਆ। ਨਿਆਣਿਆਂ ਨੂੰ ਡਿਸਟਰੈਕਸ਼ਨ ਬਹੁਤ ਜ਼ਿਆਦਾ ਜਿਹੜੀ ਇਹਨਾਂ ਦੇ ਕਰਕੇ ਵਧੀ ਹੋਈ ਆ। ਆਲਰੇਡੀ ਜਿਹੜੇ ਟੀਨੇਜਰਸ ਆ ਬਹੁਤ ਸਾਰੇ ਯੂਟਿਊਬਰਸ ਦੇ ਮਗਰ ਲੱਗ ਕੇ ਕਈ ਪੁੱਠੇ ਸਿੱਧੇ ਚੈਲੰਜਸ ਜਿਹੜੇ ਉਹ ਕਰਦੇ ਆ, ਸੱਟ ਪੇਟ ਵੀ ਲਵਾਉਂਦੇ ਆ ਤੇ ਕਈ ਦੀ ਗਾਲਾਂ ਗੂਲਾਂ ਵੀ ਉਹਨਾਂ ਨੂੰ ਖਾਣੀਆਂ ਪੈਂਦੀਆਂ ਨੇ। ਜੀ ਹਰਜੋਤ ਸਿੰਘ ਜੀ, ਇਸ ਵੀਕਐਂਡ ਦੇ ਉੱਤੇ ਅੱਜ ਕੱਲ੍ਹ ਦੇ ਵਿੱਚ ਬਰਫ਼ਬਾਰੀ ਹੋ ਰਹੀ ਆ। ਕੈਲੀਫੋਰਨੀਆ ਜਿਹੜਾ ਕਿ ਸੋਕੇ ਦੀ ਮਾਰ ਦੇ ਵਿੱਚੋਂ ਆ, ਦੂਜੀ ਹੀਟ ਵੇਵ ਆਪਾਂ ਦੇਖ ਰਹੇ ਸੀਗੇ ਅਪ੍ਰੈਲ ਮਹੀਨੇ ਦੇ ਵਿੱਚ ਆਲਰੇਡੀ ਆ ਗਈ ਸੀ। ਇਸ ਥੋੜ੍ਹੀ ਜਿਹੀ ਆਈ ਠੰਡ ਤੇ ਬਰਫ਼ ਦੇ ਨਾਲ ਰਾਹਤ ਮਹਿਸੂਸ ਕੀਤੀ ਜਾ ਰਹੀ ਆ। ਟਾਹੋ ਦੇ ਵਿੱਚ 6500 ਫੁੱਟ ਦੀ ਉਚਾਈ ਆ, ਉਸ ਤੋਂ ਉੱਤੇ 1 ਤੋਂ 3 ਫੁੱਟ ਤੱਕ ਸਨੋ ਜਿਹੜੀ ਆ ਉਹ ਪਈ ਆ ਇਸ ਅਪ੍ਰੈਲ ਦੇ ਜਿਹੜੇ ਸਨੋ ਸਟਾਰਮ ਆ ਉਸ ਦੇ ਨਾਲ। ਸੋ ਕਹਿੰਦੇ ਵੀ ਇਹ ਓਵਰਆਲ ਕਹਿ ਲਓ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕੁਛ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਲਈ ਪਾਣੀ ਦੇ ਨੂੰ ਲੈ ਕੇ ਜਿਹੜੀ ਇਹ ਚੰਗੀ ਖਬਰ ਆਪਾਂ ਮੰਨ ਸਕਦੇ। ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਸ਼ਾਇਦ ਹੋਰ ਵੀ ਸਨੋ ਜਿਹੜੀ ਆ ਉਹ ਆ ਸਕਦੀ ਹੈਗੀ ਆ। ਸੋ ਇਹ ਵਧੀਆ ਜਿਹੜਾ ਕੰਮ ਜਿਹੜਾ ਉਹ ਰਿਹਾ ਹੈਗਾ ਆ। ਸਿਆਰਾ ਨਵਾਡਾਸ ਦੇ ਵਿੱਚ ਬਰਫ਼ਬਾਰੀ ਦੇ ਨਾਲ ਮੌਸਮ ਦੇ ਵਿੱਚ ਵੀ ਥੋੜ੍ਹੀ ਠੰਡਕ ਆ ਉਹ ਦੇਖੀ ਗਈ ਆ ਤੇ 80 ਡੋਨਰ ਸਮਿਟ ਆ ਉਸ ਦੇ ਲਾਗੇ ਛਾਗੇ 50 ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਇਸ ਮੌਕੇ ਹਰਜੋਤ ਸਿੰਘ ਜੀ ਚੇਂਜ ਰਿਕਵਾਇਰਡ ਜਿਹੜੀਆਂ ਉਹ ਬਣੀਆਂ ਪਈਆਂ ਆ। ਸੋ ਜਿਹੜੇ ਟਰੈਵਲ ਵੀ ਕਰ ਰਹੇ ਆ
ਉਹਨਾਂ ਇਲਾਕਿਆਂ 'ਚ ਖਾਸ ਕਰਕੇ ਜਿਹੜੇ ਸਾਡੇ ਡਰਾਈਵਰ ਹੈਗੇ ਨੇ ਉਹ ਜਿਹੜਾ ਜ਼ਰੂਰ ਧਿਆਨ ਰੱਖਣ। ਹੋ ਸਕਦਾ ਵੀ ਕਈ ਜਿਹੜੇ ਫਰੀਵੇ ਆ ਉਹ ਬੰਦ ਵੀ ਹੋ ਸਕਦੇ ਨੇ, ਪਰ ਮੋਸਟਲੀ ਥਾਵਾਂ ਦੇ ਉੱਤੇ ਚੇਨ ਕੰਟਰੋਲ ਉਹ ਚੱਲ ਰਿਹਾ ਆ। ਜੀ ਬਿਲਕੁਲ, ਲਿਖਤਾ ਉਹਦੇ ਵਿੱਚ ਪੋਟੈਂਸ਼ੀਅਲ ਕਹਿੰਦੇ ਸਪਰਿੰਗ ਸਟਾਰਮ ਆ ਸਕਦਾ ਹੈਗਾ ਆ। ਸੋ ਟੈਂਪਰੇਚਰ ਆਪਾਂ ਬੇ ਏਰੀਏ 'ਚ ਵੀ ਅੱਜ ਦੇਖ ਰਹੇ ਹਾਂ ਕਾਫੀ ਡਾਊਨ ਗਿਆ ਹੋਇਆ ਹੈ। ਜੀ ਤੇ ਅਗਲੀ ਖਬਰ ਪਰ ਚਲੀਏ ਰਾਜਕਰਮਵੀਰ ਸਿੰਘ ਜੀ। ਤੇ ਇੱਕ ਬੀਬੀ ਨੇ ਆਪਣੇ ਆਪ ਨੂੰ ਹੁਣ ਗਿਲਟੀ ਫੀਲ ਕਰ ਰਿਹਾ ਕਿਉਂਕਿ ਉਸ ਦੇ ਉੱਤੇ ਹੇਟ ਕ੍ਰਾਈਮ ਦੇ ਚਾਰजेस ਲਾਏ ਗਏ ਸੀ। ਉਸ ਨੇ ਇੱਕ ਕਾਲੇ ਮੂਲ ਦੇ ਬੱਚੇ ਦੇ ਉੱਤੇ ਝੂਠੇ ਚਾਰਜ ਲਾਤੇ ਸੀ ਵੀ ਉਸ ਨੇ ਮੇਰਾ ਜਿਹੜਾ ਫੋਨ ਆ ਉਹ ਚੋਰੀ ਕਰ ਲਿਆ ਆ। ਮੀਆ ਪੌਨਸੈਟੋ ਉਸ ਦੇ ਜਿਹੜੇ ਚਾਰजेस ਆ ਹੁਣ ਉਹਨਾਂ ਨੂੰ ਘਟਾ ਕੇ ਮਿਸਡਮੀਨਰ ਕਰ ਦਿੱਤਾ ਗਿਆ ਆ, ਤਾਂ ਕਿ ਉਹ ਨਹੀਂ ਤਾਂ ਉਹਦੇ ਉੱਤੇ ਚਾਰजेस ਜ਼ਿਆਦਾ ਲੱਗਣੇ ਸੀ। ਜਦੋਂ ਉਸਨੇ ਐਡਮਿਟ ਕਰ ਲਿਆ ਤੇ ਹਾਂ ਮੇਰੇ ਤੋਂ ਗਲਤੀ ਹੋਈ ਹੈਗੀ ਆ ਤੇ ਉਸ ਦੇ ਚਾਰजेस ਕੋਰਟ ਵੱਲੋਂ ਘਟਾਏ ਗਏ ਹੈਗੇ। ਇੱਕ ਵਾਇਰਲ ਵੀਡੀਓ ਸ਼ੋ ਹੋਈ ਸੀ ਪੌਨਸੈਂਟੋ ਦੀ, ਜਿਹਦੇ ਵਿੱਚ ਉਹ ਕਾਲੇ ਮੂਲ ਦੀ ਬੱਚੀ 14 ਸਾਲਾਂ ਦੀ ਉਹਦੇ ਉੱਤੇ ਸ਼ਾਊਟ ਕਰ ਰਹੀ ਸੀ ਕਿ ਤੂੰ ਜਿਹੜਾ ਮੇਰਾ ਫੋਨ ਆ ਉਹ ਚੋਰੀ ਕਰ ਲਿਆ ਹੈਗਾ। ਇਹ ਇਨਸੀਡੈਂਟ ਦਸੰਬਰ 26 2020 ਚ ਹੋਈ ਸੀ ਇੱਕ ਆਰਲੋ ਸੋਹੋ ਲੌਬੀ ਜਿਹੜਾ ਸਟੋਰ ਆ ਉਹਦੇ ਵਿੱਚ, ਤੇ ਉਹ ਤੋਂ ਬਾਅਦ ਇਹ ਕੇਸ ਚੱਲ ਰਿਹਾ ਸੀ ਤੇ ਹੁਣ ਉਸਨੇ ਆਪਣੇ ਆਪ ਨੂੰ ਸੌਰੀ ਵੀ ਫੀਲ ਕੀਤਾ, ਜੱਜ ਸਾਹਮਣੇ ਗਿਲਟੀ ਵੀ ਮੰਨਿਆ ਹੈਗਾ। ਤੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਸਟੇਟਮੈਂਟ ਇਸ਼ੂ ਕੀਤੀ ਆ। ਉਹ ਕਹਿੰਦੇ ਵੀ ਜੋ ਵੀ ਇਸ ਬੀਬੀ ਨੇ ਕੀਤਾ ਹੈਗਾ ਪੌਨਸੈਨੋ ਨੇ, ਜਿਹੜੀ ਕਿ ਇੱਕ ਚਿੱਟੇ ਮੂਲ ਦੀ ਆ ਤੇ ਉਹ ਇੱਕ ਬਹੁਤ ਮਾੜਾ ਬਿਹੇਵੀਅਰ ਆ। ਇੱਕ ਕਾਲੇ ਮੂਲ ਦੇ ਬੱਚੇ ਦੇ ਉੱਤੇ ਰੇਸ਼ੀਅਲ ਪ੍ਰੋਫਾਈਲਿੰਗ ਦੇ ਜਿੱਦਾਂ ਕੀਤੀ ਗਈ ਆ ਉਹਦੇ ਨਾਲ, ਉਹ ਤੇ ਗਲਤ ਚਾਰजेस ਲਾਈ ਗਈ ਆ। ਤੇ ਮੈਂ ਇਸ ਬੱਚੇ ਦੇ ਨਾਲ ਸਿੰਪਥੀ ਫੀਲ ਕਰਦਾ ਹੈਗਾ ਆ। ਸੋ ਇਸ ਨੂੰ ਜਿਹੜਾ ਆ ਬਹੁਤ ਸੀਰੀਅਸਲੀ ਲੈਣਾ ਚਾਹੀਦਾ, ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਹੈਗੀ। ਜੀ ਹਰਜੋਤ ਸਿੰਘ ਜੀ, ਬਹੁਤ ਦੇਖੋ ਮਾੜੀ ਗੱਲ ਆ। ਇੱਕ ਟਾਈਮ ਦੇ ਉੱਤੇ ਕਿਸੇ ਦਾ ਕਰੀਅਰ, ਕਿਸੇ ਦਾ ਜੀਵਨ ਜਿਹੜਾ ਅਜਿਹੇ ਝੂਠੇ ਇਲਜ਼ਾਮਾਂ ਦੇ ਨਾਲ ਬਰਬਾਦ ਜਿਹੜਾ ਉਹ ਹੋ ਜਾਂਦਾ ਆ ਹਰਜੋਤ ਸਿੰਘ ਜੀ, ਵੀ ਏਦਾਂ ਕੀਤਾ। ਇੱਕ ਟਾਈਮ ਦੇ ਉੱਤੇ ਤੇ ਹੇਟ ਕ੍ਰਾਈਮ ਦੇ ਚਾਰਜ ਲੱਗਣੇ ਸੀ, ਹੁਣ ਮਾਫੀ ਮੰਗ ਕੇ ਤੇ ਹੇਟ ਕ੍ਰਾਈਮ ਦੇ ਚਾਰजेस ਨੂੰ ਘਟਾ ਕੇ ਮਿਸਡਮੀਨਰ ਪਲੀ ਜਿਹੜਾ ਆ ਉਹ ਕਰ ਰਹੀ ਆ। ਹੁਣ ਦੇਖੋ ਜੇ ਅਗਲੇ ਪਾਸੇ ਗੱਲ ਵੱਧਦੀ ਆ, ਟਰਾਇਲ ਜਾਂਦੀ ਆ, ਤਾਂ ਗੱਲ ਉਧਰਲੇ ਪਾਸੇ ਨੂੰ ਜਾਊਗੀ। ਹੇਟ ਕ੍ਰਾਈਮ ਵਾਲੇ ਚਾਰजेस ਉਹ ਪੁਸ਼ ਕਰਨਾ ਚਾਹੁੰਦੇ ਆ ਜਾਂ ਨਹੀਂ। ਪਰ ਇਹ ਬਹੁਤ ਮੰਦਭਾਗੀ ਗੱਲ ਆ ਵੀ ਇਦਾਂ ਜਿਹੜੇ ਨਿਆਣੇ ਇੱਕ ਦੂਜੇ ਦੇ ਨਾਲ ਕਰ ਰਹੇ। 23 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਤੇ ਕਿੱਡੀ ਛੋਟੀ ਜੀ ਬੱਚੀ ਦੇ ਉੱਤੇ ਇਸਨੇ ਝੂਠੇ ਇਲਜ਼ਾਮ ਜਿਹੜੇ ਉਹ ਲਾ ਜੀ ਕੇ, ਕਿਉਂਕਿ ਹਰਜੋਤ ਸਿੰਘ ਜੀ ਅੱਜ ਕੱਲ ਤਾਂ ਲੋਕੀ ਇੰਨੇ ਜ਼ਿਆਦਾ ਸਟ੍ਰੈਸਡ ਆਊਟ ਆ, ਨਿਆਣੇ ਤਾਂ ਕਈ ਹੋਰ ਪੁੱਠੇ ਕਦਮ ਜਿਹੜੇ ਉਹ ਚੱਕ ਲੈਂਦੇ ਆ। ਇਦਾਂ ਦੀ ਗੱਲ ਬਿਲਕੁਲ ਤੋਂ ਬਾਅਦ ਬਿਲਕੁਲ ਬੇਇੱਜ਼ਤੀ ਹੋ ਗਈ ਆ, ਇਹ ਹੋ ਗਿਆ, ਮੂੰਹ ਦਿਖਾਉਣ ਜੋਗੇ ਨਹੀਂ ਇਹ ਸੋ ਇਦਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਆ। ਉੱਦਾਂ ਤਾਂ ਅਮਰੀਕਾ ਦੇ ਵਿੱਚ ਐਥਿਕਸ ਨੂੰ ਮੋਹਰੇ ਰੱਖਿਆ ਜਾਂਦਾ, ਪਰ ਇਦਾਂ ਦੇ ਕੁਝ ਬੇਵਕੂਫ ਲੋਕ ਵੀ ਰਹਿੰਦੇ ਨੇ ਜਿਹੜੇ ਦੂਜਿਆਂ ਨੂੰ ਜਾਣਬੁੱਝ ਕੇ ਫਸਾਉਣ ਦਾ ਕੰਮ ਕਰ ਰਹੇ ਨੇ। ਅਗਲੀ ਹਰਜੋਤ ਸਿੰਘ ਜੀ, ਸੈਨੋਜ਼ੇ ਦੇ ਵਿੱਚ ਹੋਮ ਡੀਪੋ 'ਚ ਲੱਗੀ ਅੱਗ ਨੂੰ ਲੈ ਕੇ ਕੁਝ ਨਵੀਆਂ ਅਪਡੇਟਸ ਇਹ ਆ ਰਹੀਆਂ ਆ। ਕਹਿੰਦੇ ਵੀ ਜਦੋਂ ਫਾਇਰ ਦੇ ਬਾਰੇ ਪਤਾ ਲੱਗਾ, ਜਿਹੜੀਆਂ ਨਵੀਆਂ ਜਾਣਕਾਰੀਆਂ 'ਚ ਇਹ ਲੱਗ ਰਿਹਾ ਵੀ ਲੰਬਰ ਸੈਕਸ਼ਨ ਜਿਸ ਪਾਸੇ ਲੱਕੜਾਂ ਪਈਆਂ ਹੁੰਦੀਆਂ ਆ, ਉਧਰ ਹੀ ਪਹਿਲੋਂ ਫਾਇਰ ਇਰਪਟ ਹੋਈ ਹੋ ਸਕਦੀ ਆ। ਹੁਣ ਕਹਿੰਦੇ ਵੀ ਹੋਮ ਡੀਪੂ ਦੇ ਸਪ੍ਰਿੰਕਲਰ ਸਿਸਟਮ, ਅਲਾਰਮ ਸਿਸਟਮ ਦੇ ਉੱਤੇ ਬੜੇ ਵੱਡੇ ਸਵਾਲ ਉੱਠ ਰਹੇ ਨੇ। ਵਿਟਨੈਸਿਸ ਜਿਹੜੇ ਉਹ ਕਹਿ ਰਹੇ ਆ ਵੀ ਇਹ ਕੀ ਚੱਕਰ ਹੋਇਆ, ਵੀ ਇਹ ਚੰਗੀ ਤਰ੍ਹਾਂ ਇਹਨਾਂ ਨੇ ਕੰਮ ਨਹੀਂ ਕੀਤਾ, ਵੀ ਕਿਉਂ ਜਿਹੜਾ ਉਹ ਹੋਇਆ। ਕਹਿੰਦੇ ਵੀ ਫਸਟ ਹੈਂਡ ਅਕਾਊਂਟਸ ਆ ਰਹੇ ਨੇ ਕਸਟਮਰਸ ਤੇ EMPLOYEES ਦੇ, ਜਿਹੜੇ ਸਟੋਰ ਦੇ ਵਿੱਚ ਉਸ ਟਾਈਮ ਸੀ ਜਦੋਂ ਅੱਗ ਦੀ ਸ਼ੁਰੂਆਤ ਹੋਈ, ਵੀ ਸਟੋਰ ਦੇ ਫਾਇਰ ਅਲਾਰਮ ਜਦੋਂ ਸਾਊਂਡ ਕੀਤਾ ਆ। ਸੋ ਸਪ੍ਰਿੰਕਲਰ ਵੈਂਟ ਵੀ ਉਹ ਇਹ ਵੀ ਕਹਿੰਦੇ ਵੀ ਕਈਆਂ ਨੂੰ ਇਹ ਵੀ ਨਹੀਂ ਪਤਾ ਵੀ ਸ਼ਾਇਦ ਪਾਣੀ ਵਾਲੇ ਜਿਹੜੇ ਸਪ੍ਰਿੰਕਲਰ ਆ ਉਹ ਚੱਲੇ ਵੀ ਆ ਕਿ ਨਹੀਂ ਚੱਲੇ ਹੈਗੇ। ਸੋ ਇੱਕ ਨਿਊਜ਼ ਆਰਗੇਨਾਈਜੇਸ਼ਨ ਨੇ ਇਸ ਦੇ ਉੱਤੇ ਸਵਾਲ ਜਿਹੜੇ ਉਹ ਚੱਕੇ ਸੀਗੇ। ਸੋ ਹੁਣ ਅਲਾਰਮ ਕੰਪਨੀ ਦੇ ਨਾਲ, ਵਿਟਨੈਸਿਸ ਦੇ ਨਾਲ ਜਾਂਚਕਰਤਾ ਗੱਲਬਾਤ ਕਰ ਰਹੇ ਆ। ਕਹਿੰਦੇ ਵੀ ਕਈ ਦਿਨ, ਹਫ਼ਤੇ ਜਾਂ ਮਹੀਨੇ ਤੱਕ ਵੀ ਲੱਗ ਸਕਦੇ ਇਸ ਦੀ ਪੂਰੀ ਜਾਂਚ ਹੋਣ ਨੂੰ। ਪਰ ਇੱਕ ਵਾਰੀ ਦੇਖਿਆ ਗਿਆ ਹਰਜੋਤ ਸਿੰਘ ਜੀ, ਪੂਰੇ ਦਾ ਪੂਰਾ ਸਟੋਰ ਜਿਹੜੇ ਹਜ਼ਾਰਾਂ ਹੀ ਸਕੁਅਰ ਫੀਟ ਦੇ ਵਿੱਚ ਫੈਲਿਆ ਹੋਇਆ ਸੀ,
ਉਹ ਪੂਰਾ ਰਾਖ ਬਣ ਚੁੱਕਾ ਹੋਇਆ ਆ। ਇੱਕ ਟਾਈਮ ਦੇ ਉੱਤੇ ਉੱਥੇ ਨੇਬਰਸ ਨੂੰ ਜਿੰਨੇ ਵੀ ਆਲੇ-ਦੁਆਲੇ ਸੀ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰਨ ਦੇ ਲਈ ਆਖਿਆ ਗਿਆ ਸੀ, ਜੋ ਕਿ ਬਾਅਦ ਦੇ ਵਿੱਚ ਉਸਨੂੰ ਹਟਾ ਦਿੱਤਾ ਗਿਆ ਸੀਗਾ। ਸੋ ਸ਼ਹਿਰ ਨੂੰ ਵੀ ਨੁਕਸਾਨ ਜਿਹੜਾ ਉਹ ਹੈਗਾ ਆ, ਟੈਕਸ ਸੇਲ ਟੈਕਸ ਕਿੰਨਾ ਆਉਂਦਾ ਸੀਗਾ, ਹੁਣ ਉਹ ਵੀ ਉਹਨਾਂ ਦਾ ਘਟਣਾ ਆ। ਜਿਹੜੇ ਕੰਟਰੈਕਟਰਸ ਆ ਉਹਨਾਂ ਨੂੰ ਸਮਾਨ ਦੀ ਤੰਗੀ ਜਿਹੜੀ ਆਉਣੀ ਆ। ਬਾਕੀ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਕਰਕੇ ਕਈ ਤਰੀਕੇ ਦਾ ਜਿਹੜਾ ਨੁਕਸਾਨ ਆ ਉਹ ਸਾਹਮਣੇ ਜਿਹੜਾ ਉਹ ਆਵੇਗਾ। 100 ਤੋਂ ਵੱਧ ਫਾਇਰ ਫਾਈਟਰਸ ਨੇ ਇਸ ਅੱਗ ਦੇ ਨਾਲ 6 ਘੰਟੇ ਤੋਂ ਵੱਧ ਜੂਝੇ, ਫਿਰ ਜਾ ਕੇ ਕਿਤੇ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਸੀਗਾ। जी, अगली खबर में चलिए। यूएसपीएस ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਨੇਬਰਹੁੱਡ 'ਚ ਇਹ ਕਹਿਤਾ ਵੀ ਅਸੀਂ ਤੁਹਾਡੇ ਜਿਹੜੀਆਂ ਚਿੱਠੀਆਂ ਆ ਉਹ ਹੁਣ ਵੰਡਣੀਆਂ ਹੀ ਨਹੀਂ। ਸੈਂਟਾ ਮੋਨਿਕਾ ਟਾਊਨ ਦੀ ਇਹ ਨੇਬਰਹੁੱਡ ਆ, ਸੈਂਟਾ ਮੋਨਿਕਾ ਜਿਹੜਾ ਸ਼ਹਿਰ ਹੈਗਾ। ਕਹਿੰਦੇ ਵੀ ਉਸ ਏਰੀਏ ਦੇ ਵਿੱਚ ਕਈ ਮੇਲ ਕੈਰੀਅਰਸ ਜਦੋਂ ਆਪਣੀਆਂ ਚਿੱਠੀਆਂ ਡਿਲੀਵਰ ਕਰਨ ਗਏ ਤੇ ਉਹਨਾਂ ਨੂੰ ਅਸੌਲਟ ਕੀਤਾ ਗਿਆ। ਉੱਥੇ ਜਿਹੜੇ ਲੋਕ ਸੀ, ਕੋਈ ਹੋ ਸਕਦਾ, ਤੇ ਉਹ ਤੋਂ ਬਾਅਦ ਉਹ ਹਜੇ ਤੱਕ ਵੀ ਫੜੇ ਨਹੀਂ ਗਏ। ਪੁਲਿਸ ਰਿਪੋਰਟ ਵੀ ਹੋਈ ਹੈਗੀ ਆ। ਅਲਟੀਮੇਟਲੀ ਪੋਸਟ ਆਫਿਸ ਦੇ ਜਿਹੜੇ EMPLOYEES ਹੈਗੇ ਆ ਉਹ ਕਹਿੰਦੇ ਵੀ ਅਸੀਂ ਖਤਰੇ 'ਚ ਨਹੀਂ ਪੈਣਾ ਹੈਗਾ, ਅਸੀਂ ਸਾਰੀਆਂ ਇਹ ਜਿਹੜੀਆਂ ਚਿੱਠੀਆਂ ਆ ਉਹ ਹੁਣ ਡਿਲੀਵਰ ਕਰਨ ਤੋਂ ਬੰਦ ਕਰਨ ਜਾ ਰਹੇ ਹੈਗੇ ਆ। ਪਹਿਲੀ ਇੰਸੀਡੈਂਟ ਜਨਵਰੀ 19 ਨੂੰ ਹੋਈ ਸੀ 14 ਸਟਰੀਟ ਤੇ ਐਰੀਜ਼ੋਨਾ ਐਵਨਿਊ ਤੇ। ਉਸ ਤੋਂ ਬਾਅਦ 1300 ਬਲਾਕ ਤੇ 14 ਸਟਰੀਟ ਦੇ ਉੱਤੇ ਤੇ ਹੁਣ ਉਹਨਾਂ ਨੇ ਇੱਕ ਲੈਟਰ ਸਾਰਿਆਂ ਨੂੰ ਭੇਜਤਾ ਨੇਬਰਹੁੱਡ ਨੂੰ ਵੀ ਭਾਈ ਤੁਸੀਂ ਹੁਣ ਚਿੱਠੀਆਂ ਆ ਕੇ ਪੋਸਟ ਆਫਿਸ ਲਾਓ, ਅਸੀਂ ਤੁਹਾਡੇ ਨਹੀਂ ਵੰਡ ਸਕਦੇ ਕਿਉਂਕਿ ਤੁਹਾਡਾ ਜਿਹੜਾ ਏਰੀਆ ਆ ਉਹ ਸਾਡੇ ਲਈ ਜੌਬ ਕਰਨ ਦੇ ਲਈ ਸੇਫ ਨਹੀਂ ਹੈਗਾ। ਹਾਲਾਂਕਿ ਸਰੋਤਿਆਂ ਨੂੰ ਦੱਸ ਦਈਏ ਇਹ ਜਿਹੜਾ ਸੈਂਟਾ ਮੋਨਿਕਾ ਏਰੀਆ ਆ ਬਹੁਤ ਐਕਸਪੈਂਸਿਵ ਏਰੀਆ ਆ। ਬਹੁਤ ਸਾਰੇ ਹਾਲੀਵੁੱਡ ਦੇ ਜਿਹੜੇ ਐਕਟਰਸ ਆ ਉਹ ਸੈਂਟਾ ਮੋਨਿਕਾ ਦੇ ਸ਼ਹਿਰ ਦੇ ਵਿੱਚ ਰਹਿੰਦੇ ਆ। ਪਰ ਇੱਕ ਇਹ ਵੀ ਹੈਗਾ ਅਨਫੋਰਚੂਨੇਟ ਪਾਰਟ ਵੀ ਉੱਥੇ ਹੋਮਲੈਸ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਬੀਚ ਦੇ ਨਾਲ ਹੈਗੀ ਆ। ਤੁਸੀਂ ਬਹੁਤ ਸਾਰੀਆਂ ਡਾਕੂਮੈਂਟਰੀਆਂ ਦੇਖੀਆਂ ਹੋਗੀਆਂ ਕਿੱਦਾਂ ਉੱਥੇ ਪੂਰੇ ਦੇ ਪੂਰੇ ਪਿੰਡ ਜਿਹੜੇ ਆ ਉਹ ਵਸੇ ਹੋਏ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ। PG&E ਇੱਕ ਵਾਰੀ ਫਿਰ ਮਿਲੀਅਨਸ ਆਫ ਡਾਲਰ ਪੇ ਕਰੂਗੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਬਚਣ ਦੇ ਲਈ। ਕਿਨਕੇਡ ਤੇ ਡਿਕਸੀ ਫਾਇਰ ਦੇ ਵਿੱਚ PG&E ਦੇ ਮਾੜੇ ਉਪਕਰਨਾਂ ਦੇ ਕਰਕੇ ਕਹਿੰਦੇ ਆ ਵੀ ਅੱਗਾਂ ਲੱਗੀਆਂ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਕਹਿੰਦੇ PG&E ਵਾਲੇ 55 ਮਿਲੀਅਨ ਡਾਲਰ ਪੇ ਕਰਨ ਦੇ ਲਈ ਮੰਨ ਰਹੇ ਆ ਵੀ 2 ਸੈਟਲਮੈਂਟਸ ਇਹ ਕਰਨ ਜਾ ਰਹੇ ਆ ਵੀ ਪ੍ਰੋਸੀਕਿਊਸ਼ਨ, ਕ੍ਰਿਮੀਨਲ ਪ੍ਰੋਸੀਕਿਊਸ਼ਨ ਜਿਹੜੀ ਆ ਉਹ ਨਾ ਹੋਵੇ। ਸੋ 55 ਮਿਲੀਅਨ ਡਾਲਰ ਦਾ ਫਾਈਨ ਇਹਨਾਂ ਨੇ ਆਉਂਦੇ 5 ਸਾਲਾਂ ਦੇ ਵਿੱਚ ਦੇਣਾ ਆ। ਸੋ ਕੋਈ ਵੀ ਕ੍ਰਿਮੀਨਲ ਚਾਰजेस ਇਸ ਸੈਟਲਮੈਂਟ ਤੋਂ ਬਾਅਦ ਚ ਕਹਿੰਦੇ ਆ ਵੀ ਫਾਈਲ ਨਹੀਂ ਕੀਤੇ ਜਾਣਗੇ, ਤੇ ਜਿਹੜੀ ਕਨਕੇਡ ਫਾਇਰ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਇਹਨਾਂ ਖਿਲਾਫ ਲਾਈ ਗਈ ਸੀ ਉਸ ਨੂੰ ਵੀ ਡਿਸਮਿਸ ਕੀਤਾ ਜਾਊਗਾ। ਸੋ ਉੱਦਾਂ PG&E ਨੇ ਮੰਨਿਆ ਨਹੀਂ ਹੈ ਇਹਨਾਂ ਸੈਟਲਮੈਂਟਸ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਜਿਹੜੀ ਉਹ ਗਲਤੀ ਹੋਈ ਸੀ, ਪਰ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਾਂਚ ਦੇ ਵਿੱਚ ਇਹ ਖਬਰਾਂ ਜਿਹੜੀਆਂ ਆਈਆਂ ਸੀਗੀਆਂ ਜਿਹ 'ਚ ਕਿਹਾ ਗਿਆ ਸੀਗਾ ਵੀ PG&E ਦੇ ਮਾੜੇ ਉਪਕਰਨਾਂ ਦੇ ਕਰਕੇ ਹੀ ਇਹ ਅੱਗਾਂ ਲੱਗੀਆਂ ਹੋ ਸਕਦੀਆਂ ਆ। PG&E ਪਲਾਨ ਕਰ ਰਹੀ ਆ ਬਿਊਟ, ਲੈਸਨ, ਪਲੂਮਸ, ਸ਼ਾਸਤਾ, ਸਨੋਮਾ ਤੇ ਟਹੇਮਾ ਕਾਉਂਟੀਜ਼ ਦੇ ਵਿੱਚ ਵੀ ਵਾਈਲਡ ਫਾਇਰ ਸੇਫਟੀ ਤੇ ਰਿਸਪੌਂਸ ਪ੍ਰੋਗਰਾਮਸ ਆ ਉਹਨਾਂ ਨੂੰ ਹੋਰ ਵਧਾਇਆ ਜਾਵੇ। ਪਿਛਲੇ 2-3 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕ ਆਊਟ ਕਰ ਦਿੱਤਾ ਜਾਂਦਾ, ਖਾਸ ਕਰਕੇ ਜਿੱਥੋਂ ਤੇਜ਼ ਹਵਾਵਾਂ ਹੁੰਦੀਆਂ ਤੇ ਅੱਗ ਲੱਗਣ ਦਾ ਜਿੱਥੇ ਖਤਰਾ ਜ਼ਿਆਦਾ ਹੁੰਦਾ ਆ। ਸੋ ਹੁਣ ਸੀਜ਼ਨ ਆ ਰਿਹਾ ਆ, ਫਿਰ ਜਿਹੜੇ ਲੋਕ ਆ ਉਸ ਚੀਜ਼ ਦੇ ਲਈ ਜਿਹੜਾ ਉਹ ਤਿਆਰ ਰਹਿਣ। PG&E ਪਿਛਲੇ 2 ਸਾਲਾਂ ਤੋਂ ਲਗਾਤਾਰ ਇਦਾਂ ਕਰ ਰਹੀ ਆ। ਸੋ ਸਨੋਮਾ ਕਾਉਂਟੀ ਦੇ ਵਿੱਚ ਵੀ ਇਹਨਾਂ ਨੇ 7.5 ਮਿਲੀਅਨ ਡਾਲਰ ਪੇ ਕਰਨੇ ਨੇ ਨਵਜੋਤ ਸਿੰਘ ਜੀ। ਇੱਕ ਨਿਕੇਟ ਫਾਇਰ ਦੇ ਲਈ 1 ਮਿਲੀਅਨ ਡਾਲਰ ਦੀ ਸਿਵਲ ਪੈਨਲਟੀ ਉਹਨਾਂ ਨੇ 5 ਹੋਰ ਕਾਉਂਟੀਜ਼ ਨੂੰ ਜਿਹੜੀ ਉਹ ਦੇਣੀ ਹੈ ਡਿਕਸੀ ਫਾਇਰ ਦੇ ਕਰਕੇ। ਤੇ ਨਾਲ PG&E ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਵਾਰੇ ਜਿਹੜੇ ਜੁਰਮਾਨੇ ਆ ਅਸੀਂ ਕਸਟਮਰਸ ਤੋਂ ਰਿਕਵਰ ਨਹੀਂ ਕਰਾਂਗੇ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਦੁਨੀਆ ਨੂੰ ਇਹਨਾਂ ਨੇ ਕਿੱਦਾਂ ਜਿਹੜਾ ਉਹ ਰਗੜਿਆ ਹੈਗਾ। ਇਹਨਾਂ ਦੇ ਮਾੜੇ ਉਪਕਰਨ, ਮਾੜੇ ਇਨਫਰਾਸਟ੍ਰਕਚਰ ਦੇ ਕਰਕੇ ਅੱਗਾਂ ਲੱਗੀਆਂ, ਜਾਨਾਂ ਗਈਆਂ, ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਬਾਅਦ ਦੇ ਵਿੱਚ ਉਹ ਨੁਕਸਾਨ ਜਿਹੜੀਆਂ ਸੈਟਲਮੈਂਟਸ ਆ ਉਹ ਤੁਹਾਡੇ ਮੇਰੇ ਸਾਰੇ ਜਿਹੜੇ ਕਸਟਮਰਸ ਜਿੰਨੇ ਵੀ PG&E ਦੇ ਆ ਉਹਨਾਂ ਦੇ ਵਿੱਚ ਰੇਟਾਂ 'ਚ ਵਾਧਾ ਕਰਕੇ ਜਿਹੜੇ ਉਹ ਪੂਰੇ ਕਰ ਰਹੇ ਹੈਗੇ ਆ। ਸੋ ਇਹ ਹੁਣ 55 ਮਿਲੀਅਨ ਡਾਲਰ ਇਹਨਾਂ ਨੇ ਦੇਣੇ ਆ, ਪਰ ਕਸਟਮਰਸ ਦੇ ਉੱਤੇ ਭਾਰ ਕਹਿੰਦੇ ਆ ਵੀ ਨਹੀਂ ਪਾਵਾਂਗੇ। ਜਿੱਦਾਂ ਬੜਾ ਇਹਨਾਂ ਨੇ ਕਹਿ ਲਓ ਵੀ
ਸਿਰ ਦੇ ਉੱਤੇ ਜਿੱਦਾਂ ਕੁਛ ਕਰ ਦਿੱਤਾ ਹੁੰਦਾ ਵੀ ਬੜਾ ਭਲਾ ਜਿਹੜਾ ਇਹ ਕਰਨ ਡਏ ਆ। ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਨੂੰ ਅੱਜ ਫਿਰ ਬਹੁਤ ਵੱਡਾ ਝਟਕਾ ਲੱਗਾ ਹੈਗਾ ਕਿਉਂਕਿ ਫੈਡ ਰੇਜ਼ ਕਰਨ ਜਾ ਰਿਹਾ ਇੰਟਰਸਟ ਰੇਟ। ਇਹ ਵੀ ਇੱਕ ਵੱਡਾ ਫੈਕਟਰ ਹੈਗਾ ਇਨਫਲੇਸ਼ਨ ਨੂੰ ਲੈ ਕੇ। ਰਿਊਟਰਸ ਨੇ ਅਪ੍ਰੈਲ 4 ਤੋਂ ਲੈ ਕੇ 8 ਤੱਕ ਪੋਲ ਕੀਤਾ 200 ਅਮਰੀਕਾ ਦੇ ਜਿਹੜੇ ਇਕਨੋਮਿਸਟ ਹੈਗੇ ਟੌਪ ਦੇ ਇਕਨੋਮਿਸਟ ਆ। ਉਹਦੇ ਵਿੱਚ ਉਹਨਾਂ ਨੇ 85 ਨੇ 102 ਵਿੱਚੋਂ ਇਹ ਕਿਹਾ ਆ ਵੀ 50 ਬੇਸਿਸ ਪੁਆਇੰਟ ਇੰਟਰਸਟ ਇਨਕਰੀਜ਼ ਹੋਊਗਾ ਮਈ ਮਹੀਨੇ ਦੇ ਵਿੱਚ ਤੇ 56 ਨੇ ਇਹ ਕਿਹਾ ਵੀ ਮਈ ਤੋਂ ਬਾਅਦ ਜੂਨ ਦੇ ਵਿੱਚ ਵੀ 50 ਬੇਸਿਸ ਪੁਆਇੰਟ ਇਨਕਰੀਜ਼ ਹੋਊਗਾ। ਸੋ 2 ਮਹੀਨਿਆਂ 'ਚ 1% ਇੰਟਰਸਟ ਰੇਟ ਜਿਹੜਾ ਆ ਉਹ ਇਨਕਰੀਜ਼ ਹੋ ਸਕਦਾ ਹੈਗਾ। ਇਹਦੇ ਕਰਕੇ ਜਿਹੜਾ ਸਟਾਕ ਮਾਰਕੀਟ ਤੇ ਕਾਫੀ ਅਸਰ ਪੈ ਰਿਹਾ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਪੇਨ ਇਜ਼ ਕਮਿੰਗ। ਸਟਾਕ ਵਾਲਿਆਂ ਦੇ ਲਈ ਪੀੜਾਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਅੱਜ ਡਾਓ ਜੋਨਸ ਦੇ ਵਿੱਚ 413 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 34,308 ਤੇ ਬੰਦ ਹੋਇਆ। S&P ਦੇ ਵਿੱਚ 75 ਪੁਆਇੰਟ ਦੀ ਗਿਰਾਵਟ ਦਰਜ ਹੋਈ, 4413 ਦੇ ਉੱਤੇ ਬੰਦ ਹੋਇਆ। ਨੈਸਡੈਕ 299 ਪੁਆਇੰਟ ਡਿੱਗਾ, 13,411 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1954 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 2.8% ਦੇ ਉੱਤੇ ਰਹੀ ਆ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,000 ਦੇ ਤੋਂ ਥੱਲੇ ਆਇਆ ਆ, 39,555 ਦੇ ਉੱਤੇ ਚੱਲ ਰਿਹਾ ਹੈ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 83 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।